ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ, ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਉਹੀ ਖਬਰ ਜਿਸ ਤੇ ਸਭ ਦੀ ਨਜ਼ਰ ਬਣੀ ਹੋਈ ਹੈ, ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਆਮ ਲੋਕਾਂ ਦੀ ਜ਼ੁਬਾਨ ਦੇ ਉੱਤੇ ਚੜੀ ਹੋਈ ਹੈ, ਮਲੂਕਾ ਪਰਿਵਾਰ ਤੇ ਉਧਰੋਂ ਬਾਦਲ। ਮਲੂਕਾ ਦੇ ਕਹਿੰਦੇ ਪਾਰਕ ਉਤਰ ਤੇ ਨੂੰਹ ਦਾ ਸੁਖਬੀਰ ਤੇ ਪਾਲਟਵਾਂ ਹਮਲਾ ਵੀ ਹੋ ਗਿਆ ਜੀ। ਦੇਖੋ, ਕਿਸੇ ਨਾ ਸ਼ਾਇਰ ਨੇ ਪੰਕਤੀਆਂ ਲਿਖੀਆਂ, ਉਹਨੂੰ ਸੁਣਿਓ ਗੌਰ ਨਾਲ। वो कहता कि समझने ही नहीं देती सियासत हमको सच्चाई, समझने ही नहीं देती सियासत हमको सच्चाई, कभी चेहरा नहीं मिलता कभी दर्पण नहीं मिलता। सो जनता हजूर इन्हां चक्रां च उलझी भी है। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਪੰਜਾਬ ਦੇ ਇਹਨਾਂ ਦਿਨਾਂ ਚ ਮੁੱਦੇ ਕਿਹੜੇ ਹੋਣੇ ਚਾਹੀਦੇ ਸੀ। ਬਿਲਕੁਲ ਸਹੀ। ਪਰ ਮੁੱਦਾ ਕੀ ਹੈ? ਸਿਕੰਦਰ ਸਿੰਘ ਮਲੂਕਾ। ਮੇਰੀ ਨਜ਼ਰ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਚੱਲੇ ਕਾਰਤੂਸ ਤੋਂ ਵੱਧ ਕੁਛ ਨਹੀਂ। ਬਜ਼ੁਰਗ ਆਦਮੀ ਨੇ, ਸਤਿਕਾਰ ਹੈ, ਪਰ ਜੋ ਉਹਨਾਂ ਨੇ ਸਿਆਸਤ ਨੂੰ ਦੇਣਾ ਸੀ, ਸਮਾਜ ਨੂੰ ਬਤੌਰ ਪੋਲੀਟੀਸ਼ੀਅਨ ਦੇਣਾ ਸੀ, ਦੇ ਦਿੱਤਾ। ਉਹਨੂੰ ਹੁਣ ਤੁਸੀਂ ਰਿਪੋਰਟ ਕਾਰਡ ਤੇ ਕਿਸ ਤਰ੍ਹਾਂ ਦਰਜ ਕਰਦੇ ਹੋ ਉਹ ਤੁਸੀਂ ਜਾਣੋ ਜੀ। ਨਾ ਨਵੇਂ ਆਈਡੀਆਜ਼ ਨੇ ਇਸ ਲੀਡਰਸ਼ਿਪ ਕੋਲ, ਨਾ ਕੋਈ ਨਵਾਂ ਵਿਜ਼ਡਮ ਹੈ, ਕੀ ਹੈ? ਕੁਛ ਵੀ ਨਹੀਂ। ਉਹ ਕਿੱਥੇ ਜਾਂਦੇ ਨੇ ਉਹ ਫਰਕ ਉਹਨਾਂ ਨੂੰ ਆ, ਉਹ ਜਿੱਥੋਂ ਜਾਂਦੇ ਉਹ ਫਰਕ ਉਹਨਾਂ ਨੂੰ। ਜੇ ਅੱਜ ਫਰਕ ਉਤਰੇ ਨਾ, ਬਠਿੰਡਾ ਹਲਕਾ ਜਿਹੜਾ ਨਾ, ਬਠਿੰਡੇ ਚ ਕਿਲਾ ਹੈ, ਤੁਹਾਨੂੰ ਪਤਾ, ਦੇਖਿਆ ਤੁਸੀਂ? ਹਾਂਜੀ ਹਾਂਜੀ, ਦੇਖਿਆ। ਬਸ ਉਹ ਬਠਿੰਡਾ ਕਿਲਾ ਐ ਸਮਝ ਲਓ ਕਿ ਬਠਿੰਡਾ ਹਲਕਾ, ਠੀਕ ਹੈ ਜੀ। ਉਸ ਨੂੰ ਬਚਾਉਣ ਲਈ ਸਿਕੰਦਰ ਹੀ ਰਾਹ ਤੇ ਲੱਗਦਾ। ਸਿੰਪਲ ਹੈ। ਉਹਨੂੰ ਬਚਾਉਣ ਵਾਸਤੇ, ਉਸ ਬਠਿੰਡੇ ਦੇ ਕਿਲੇ ਨੂੰ ਬਚਾਉਣ ਵਾਸਤੇ ਸਿਕੰਦਰ ਦਾਅ ਤੇ ਲਾ ਦਿੱਤਾ ਕਿ ਬਈ ਦੇਖੋ, ਮੌੜ ਦੇ ਵਿੱਚ ਜਾ ਕੇ ਇਹ ਕਿਤੇ ਸਾਨੂੰ ਦਗਾ ਨਾ ਦੇ ਜਾਣ, ਇਸ ਤੋਂ ਪਹਿਲਾਂ ਫਰਕ ਉੱਤਰ ਦਿਓ। ਤਾਂ ਜਨਮੇਜਾ ਸਿੰਘ ਸੇਖੋਂ ਨੂੰ ਇੰਚਾਰਜ ਲਾ ਦਿੱਤਾ। ਸਿਕੰਦਰ ਸਿੰਘ ਮਲੂਕਾ ਨੂੰ ਕਹਿ ਦਿੱਤਾ ਕਿ ਤੁਸੀਂ ਰਾਮਪੁਰਾ ਫੂਲ ਦੇ ਵਿੱਚ ਆਰਾਮ ਨਾਲ ਬੈਠ ਜਾਓ। ਇੱਥੋਂ ਤੱਕ ਦੇਖੋ, ਇੱਥੋਂ ਤੱਕ ਆਖ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿ ਭਾਜਪਾ ਚ ਜਾਣ ਵਾਲਿਆਂ ਦਾ ਡੀਐਨਏ ਚੈੱਕ ਕਰਨਾ ਚਾਹੀਦਾ। ਦੇਖੋ ਐਡੀ ਵੱਡੀ ਗੱਲ। ਹੁਣ ਇਹਦੇ ਤੇ ਜਿਹੜੀ ਸਿਕੰਦਰ ਸਿੰਘ ਮਲੂਕਾ ਦੀ ਬਹੂ ਆ, ਮਤਲਬ ਕਿ ਨੂੰਹ ਆ, ਉਹ ਬੋਲ ਰਹੇ ਸਨ ਪਰਮਪਾਲ ਕੌਰ ਜੀ। ਉਹ ਕਹਿੰਦੇ ਅਕਾਲੀ ਦਲ ਖਤਮ ਹੋ ਚੁੱਕਾ ਤੇ ਨਾਲੇ ਉਹ ਕਹਿੰਦੀ ਕਿ ਸੁਖਬੀਰ ਸਿੰਘ ਬਾਦਲ ਨੂੰ ਡੀਐਨਏ ਦੀ ਫੁੱਲ ਫਾਰਮ ਦਾ ਪਤਾ ਨਹੀਂ ਹੋਣਾ। ਤਾਂ ਤੁਸੀਂ ਸਮਝ ਲਓ ਕਿ ਗੱਲ ਕਿੱਥੋਂ ਤੱਕ ਚਲੇ ਗਈ। ਇੱਕ ਦੂਜੇ ਨੂੰ ਲਾ ਕੇ ਗੱਲਾਂ ਕੀਤੀਆਂ ਜਾ ਰਹੀਆਂ, ਚੋਟਾਂ ਕੀਤੀਆਂ ਜਾ ਰਹੀਆਂ। ਹੁਣ ਜੇ ਆਪਾਂ ਵੇਖੀਏ ਤਾਂ ਨਵਾਂ ਇੰਚਾਰਜ ਬਾਦਲ ਫੈਮਿਲੀ ਦਾ ਰਿਸ਼ਤੇਦਾਰ ਜਨਵੇਜਾ ਸੇਖੋਂ ਲਾਉਣ ਦਾ ਸਿੱਧਾ ਸੰਦੇਸ਼ ਹੈ ਕਿ ਸਿਕੰਦਰ ਸਿਆਂ, ਜੇ ਤਾਂ ਬੈਠਾ ਰਹਿਣਾ ਤੇ ਬੈਠਕ ਚ ਬੈਠਾ ਰਹਿ, ਬਾਹਰਲੀ ਚ। ਅਦਰਵਾਈਜ਼ ਬਈ ਹੁਣ ਗਾਂ
ਘਰ ਦੇ ਬੈਡਰੂਮ ਤੇ ਨਹੀਂ ਹੋਈ, ਨਹੀਂ, ਸਿੱਧਾ ਸਾਫ਼ ਹੈ। ਤੇ ਸਿਕੰਦਰ ਸਿੰਘ ਮਲੂਕਾ ਨੂੰ ਪਿਛਲੇ ਦਿਨਾਂ ਤੋਂ ਆਪਣੀ ਟੀਮ ਕਈ ਦਿਨ ਤੋਂ ਸੰਪਰਕ ਕਰ ਰਹੀ ਹੈ, ਫੋਨ ਲੱਗ ਨਹੀਂ ਰਿਹਾ, ਕੱਟਿਆ ਜਾ ਰਿਹਾ ਜਾਂ ਬਿਜ਼ੀ ਆ ਰਿਹਾ, ਕੁਝ ਵੀ। ਅੱਜ ਉਹਨਾਂ ਦਾ ਬਿਆਨ ਵੀ ਆ ਗਿਆ। ਹੁਣ ਕਿਹਾ ਜੀ ਮੈਂ ਬੱਚਿਆਂ ਨੂੰ ਰੋਕਿਆ ਸੀ, ਬੱਚਿਆਂ ਦੀ ਆਪਣੀ ਮਰਜ਼ੀ, ਕੀ ਕਰਾਂ, ਪਰ ਮੈਂ ਕਾਲੀ ਸੀ ਤੇ ਕਾਲੀ ਦਲ ਚ ਹਾਂ। ਬਸ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੀ ਬੇਵਸੀ ਕਹਿ ਲਓ, ਮਜਬੂਰੀ ਕਹਿ ਲਓ ਜਾਂ ਸਿਆਸਤ ਕਹਿ ਲਓ, ਕੁਝ ਵੀ ਹੈ, ਤਾਂ ਉਹ ਹਾਲ ਵੀ ਕਦੀ ਐਸੀ ਹੈ ਕਿ ਸਿਕੰਦਰ ਸਿੰਘ ਮਲੂਕਾ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਕਾਲੀਆਂ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਤੋੜ ਕੇ ਸੁੱਟ ਦਿੱਤਾ ਜਿਵੇਂ ਉਹਨਾਂ ਦੇ ਨੌ ਪੁੱਤ ਨੇ ਅਕਾਲੀ ਦਲ ਨੂੰ ਤੋੜਿਆ। ਸੋ ਇਸ ਕਰਕੇ ਕੰਮ ਬਰੋਬਰ ਹੈ। ਸਿਕੰਦਰ ਸਿੰਘ ਮਲੂਕਾ ਨੂੰ ਸਿਰਫ ਤੇ ਸਿਰਫ ਕੱਢਿਆ ਨਹੀਂ, ਸਿਕੰਦਰ ਸਿੰਘ ਮਲੂਕਾ ਨੂੰ ਕੱਲ ਇੱਕ ਇਹਨਾਂ ਦੇ ਬਹੁਤ ਕਹਿ ਲਓ ਕਿ ਨਜ਼ਦੀਕੀ ਵਰਕਰ ਨੇ ਬਾਦਲ ਪਰਿਵਾਰ ਦੇ, ਉਹਨਾਂ ਨੂੰ ਕਿ ਇੱਥੋਂ ਤੱਕ ਲਿਖ ਦਿੱਤਾ ਲੰਬੀ ਤੋਂ ਨੇ, ਤੇ ਤੁਹਾਨੂੰ ਪਤਾ ਲੰਬੀ ਤੋਂ ਜਿਹੜਾ ਬਾਦਲ ਪਰਿਵਾਰ ਦੇ ਨਜ਼ਦੀਕੀ ਹੈ ਉਹ ਲੀਡਰ ਹੀ ਹੈ ਸਮਝੋ ਜੀ। ਉਹਨਾਂ ਨੇ ਲਿਖ ਦਿੱਤਾ ਕਿ ਜਿਨ੍ਹਾਂ ਨੇ ਵਜ਼ੀਰੀਆਂ ਭੋਗ ਕੇ ਧੋਖਾ ਕੀਤਾ ਇਹਨਾਂ ਨੂੰ ਕੋਈ ਛਿੱਤਰ ਚਾਹੀਦੇ। ਤੁਸੀਂ ਸਿੱਧਾ ਹਿਸਾਬ ਲਾ ਲਓ ਕਿ ਕਿੱਥੇ ਟਾਰਗੇਟ ਕੀਤਾ ਜਾ ਰਿਹਾ। ਵਿਰਸਾ ਸਿੰਘ ਵਲਟੋਆ ਵੀ ਬਹੁਤ ਗਰਮ ਮਿਜ਼ਾਜ ਨਾਲ ਬੋਲ ਰਿਹਾ। ਉਹ ਸਿਕੰਦਰ ਸਿੰਘ ਮਲੂਕਾ ਮੇਰੇ ਖਿਆਲ ਦੇ ਨਾਲ ਸਿਆਸਤ ਤੋਂ ਸੰਨਿਆਸ ਲੈ ਕੇ ਪਾਸੇ ਹੋ ਜਾਂਦੇ, ਜੋ ਹੁੰਦਾ ਸੀ ਹੋ ਹੀ ਜਾਂਦਾ, ਕਿਉਂਕਿ ਖਬਰਾਂ ਤਾਂ ਬਹੁਤ ਦਿਨਾਂ ਤੋਂ ਉੱਡੀਆਂ ਸੀਗੀਆਂ। ਤਾਂ ਹੁਣ ਦੇਖਣਾ ਹੋਏਗਾ ਸਿਕੰਦਰ ਸਿੰਘ ਮਲੂਕਾ ਕੀ ਕਦਮ ਚੁੱਕਦੇ, ਪਰ ਅੱਜ ਸ਼ਾਮ ਤੱਕ ਉਹਨਾਂ ਨੇ ਕਿਹਾ ਕਿ ਵੇਖੋ ਜੀ ਮੈਂ ਅਕਾਲੀ ਦਲ ਦਾ। ਇਹ ਸ਼ਾਮ ਤੱਕ ਮੈਂ ਇਸ ਕਰਕੇ ਕਹਿ ਰਿਹਾ ਕਿ ਸਵੇਰੇ ਪਤਾ ਹੀ ਨਹੀਂ ਜੀ ਕੀ ਹੋ ਜਾਣਾ ਰਾਜਨੀਤੀ 'ਚ। ਜੀ ਜੀ, ਪਵਨ ਟੀਨੂ ਨੂੰ ਵੀ ਸਫਾਈ ਦੇਣੀ ਪਈ ਹੈ ਜੀ ਕਿਸੇ ਮਸਲੇ ਤੇ ਮਿੰਟੂ ਜੀ? ਅੱਜ ਪਵਨ ਟੀਨੂ ਬਾਰੇ ਹੁਣ ਦੇਖੋ ਖਬਰਾਂ ਨਾ ਪਲਾਂਟ ਵੀ ਬਹੁਤ ਹੋ ਰਹੀਆਂ ਨੇ, ਬਹੁਤ ਜ਼ਿਆਦਾ ਖਬਰਾਂ ਨਾ ਪਲਾਂਟ ਕਰਾ ਦਿੱਤੀਆਂ ਜਾਂਦੀਆਂ ਨੇ। ਤਾਂ ਗੱਲ ਇਹ ਹੈ ਕਿ ਪਵਨ ਟੀਨੂ ਉਹ ਸ਼ਖਸ ਨੇ ਜਿਨ੍ਹਾਂ ਨੂੰ ਪ੍ਰਵੀਨ ਜੀ ਟਿਕਟ ਮਿਲ ਸਕਦੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ। 2014 ਚ ਵੈਸੇ ਇਹਨਾਂ ਨੇ ਪਵਨ ਕੁਮਾਰ ਟੀਨੂ ਹੋਰਾਂ ਨੇ ਜਲੰਧਰ ਦੇ ਕਹਿ ਲਓ ਕਿ ਉੱਥੇ ਇਲੈਕਸ਼ਨ ਲੜੇ ਸਨ ਤੇ ਹਾਰ ਮਿਲੀ ਸੀਗੀ ਇਹਨਾਂ ਨੂੰ। ਪਵਨ ਕੁਮਾਰ ਟੀਨੂ ਆਦਮਪੁਰ ਤੇ ਉਹਦੇ ਆਸ-ਪਾਸ ਦੇ ਏਰੀਏ 'ਚ ਚੰਗੀ ਪਕੜ ਰੱਖਦੇ ਆ। ਇਹ ਪਹਿਲੀ ਵਾਰ 2012 ਦੇ ਵਿੱਚ ਪੰਜਾਬ ਵਿਧਾਨ ਸਭਾ ਵਾਸਤੇ ਚੁਣੇ ਗਏ ਸੀਗੇ। ਅੱਛਾ, ਜਦੋਂ ਇਹ ਹਾਰੇ ਸੀਗੇ ਤਾਂ ਇਹਨਾਂ ਨੂੰ 70,000 ਵੋਟ ਨਾਲ ਹਾਰ ਮਿਲੀ ਸੀ। 2017 ਚ ਮੋੜੇ ਚੁਣੇ ਗਏ ਸੀ, ਯਾਨੀ 12 ਚ ਵੀ ਵਿਧਾਇਕ ਬਣੇ, 17 ਚ ਵੀ ਵਿਧਾਇਕ ਬਣੇ। ਇਹਨਾਂ ਬਾਰੇ ਚਰਚਾ ਚੱਲ ਗਈ ਕਿ ਇਹ ਸਭ ਜਿਹੜੇ ਹੈਗੇ ਨੇ ਇਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ। ਠੀਕ ਹੈ ਜੀ। ਤਾਂ ਇਹਨਾਂ ਨੇ ਫਿਰ ਜਵਾਬ ਦਿੱਤਾ ਕਿ ਮੇਰੀ ਕ੍ਰੈਡੀਬਿਲਿਟੀ ਖਰਾਬ ਕਰਨ ਦਾ ਯਤਨ ਆ, ਬਈ ਮੈਂ ਕਿਤੇ ਨਹੀਂ ਜਾ ਰਿਹਾ। ਤਾਂ ਇਹ ਸਾਫ਼ ਹੈ, ਸਪਸ਼ਟ ਆ ਕਿ ਜੇ ਉਹ ਸਫਾਈ ਦੇ ਰਹੇ ਆ ਤਾਂ ਜਿੱਦਾਂ ਕਹਿ ਲਈਏ ਕਿ ਉਹਨਾਂ ਦਾ ਸਿੱਧਾ ਜਾਂ ਅਸਿੱਧਾ ਕਹਿਣਾ ਇਹੋ ਆ ਕਿ ਬਈ ਮੈਂ ਕਿਤੇ ਜਾਣ ਦਾ ਮਨ ਨਹੀਂ ਬਣਾਇਆ, ਇਹ ਸਿਰਫ ਤੇ ਸਿਰਫ ਖਬਰਾਂ ਬਣਦੀਆਂ। ਤਾਂ ਖਬਰਾਂ ਬਣਾਉਣ ਦਾ ਮਤਲਬ ਇਹੀ ਹੁੰਦਾ ਕਿ ਇੱਕ ਦਵੰਦ ਪੈਦਾ ਕਰ ਦਿੱਤਾ ਜਾਵੇ, ਇੱਕ ਬੇਭਰੋਸਗੀ ਪੈਦਾ ਕਰ ਦਿੱਤੀ ਜਾਵੇ ਵਿਰੋਧੀ ਧਿਰ ਦੇ ਵਿੱਚ। ਤਾਂ ਫਿਰ ਵਿਰੋਧੀ ਧਿਰ ਇਸ ਤਰ੍ਹਾਂ ਦੇ ਚਾਲੇ ਚੱਲਦੀ ਆ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਇੱਕ ਦਿਨ ਕਿ ਬਲਕੌਰ ਸਿੰਘ ਸਿੱਧੂ ਦੀ ਖਬਰ ਜਿਹੜੀ ਸੀ ਉਹ ਕਿਸ ਤਰ੍ਹਾਂ ਪਲਾਂਟ ਕਰਵਾਈ ਗਈ। ਤਾਂ ਉਹ ਤੁਹਾਡੇ ਸਾਹਮਣੇ ਆ ਕਿ ਅੱਜ ਵੀ ਸੱਚ ਸਾਬਤ ਹੋ ਰਿਹਾ ਕਿ ਐਸਾ ਕੁਝ ਵੀ ਨਹੀਂ। ਹਾਂ, ਇਹ ਗੱਲਾਂ ਹੁੰਦੀਆਂ ਨੇ ਕਿ ਬਈ ਪੈਰ ਪੈਰ ਤੇ ਸਮੀਕਰਨ ਬਦਲਦੇ ਆ, ਪੈਰ ਪੈਰ ਤੇ ਸਿਆਸੀ ਤੰਤ ਦੇ ਜਿਹੜੇ ਆ ਉਹ ਬਦਲਦੇ ਰਹਿੰਦੇ ਆ। ਤਾਂ ਪਵਨ ਟੀਨੂ ਹੋਰਾਂ ਨੇ ਇਸ ਗੱਲ ਦਾ ਖੰਡਨ ਕੀਤਾ। ਹਾਲਾਂਕਿ ਦੇਖੋ ਜਲੰਧਰ ਜਿਹੜੀ ਸੀਟ ਹੈ ਨਾ ਉਹਦੇ ਵਿੱਚ ਹਾਲੇ ਕੁਝ ਵੀ ਹੋ ਸਕਦਾ। ਆਮ ਆਦਮੀ ਪਾਰਟੀ ਨੇ ਵੀ ਪੱਤੇ ਹੱਥ 'ਚ ਰੱਖੇ ਹੋਏ ਆ। ਸੁਸ਼ੀਲ ਰਿੰਕੂ ਦਾ ਸਦਮਾ ਉਹਦੇ ਤੋਂ ਉਹ ਉੱਭਰ ਨਹੀਂ ਪਾ ਰਹੇ, ਚਾਹ ਕੇ ਬੜਾ ਉਹਨਾਂ ਨੂੰ ਦਰਦ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੈਂਡੀਡੇਟ ਦੇਣਾ ਹੈ, ਸੋ ਇਸ ਕਰਕੇ ਬਹੁਤ ਕੁਝ ਹਾਲੇ ਹੋ ਸਕਦਾ। ਕਾਂਗਰਸ ਨੇ ਕੈਂਡੀਡੇਟ ਦੇਣਾ ਸਭ ਤੋਂ ਵੱਡੀ ਗੱਲ ਜੀ। ਇਸ ਵਾਸਤੇ ਜਲੰਧਰ ਦੀ ਸੀਟ ਜਿਹੜੀ ਆ ਪੂਰੀ ਤਿਲਕ ਵੀ ਬਣੀ ਪਈ ਹੈ। ਪਰ ਪਵਨ ਟੀਨੂ ਹੋਰਾਂ ਨੇ ਸਫਾਈ ਦੇ ਦਿੱਤੀ ਕਿ ਮੇਰੀ ਕ੍ਰੈਡੀਬਿਲਿਟੀ ਖਰਾਬ ਕਰਨ ਦਾ ਇਹ ਯਤਨ ਕੀਤਾ ਗਿਆ। ਤੇ ਜਸਟਿਸ ਜੋਰਾ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਆ ਰਹੇ ਨੇ ਜੀ, ਲੋਕ ਸਭਾ ਚੋਣ ਲੜਨਗੇ ਕਹਿੰਦੇ। ਹਾਂਜੀ, ਅੱਜ ਉਹਨਾਂ ਨੇ ਸਾਫ਼ ਕਰ ਦਿੱਤਾ। ਕੱਲ ਕੁਝ ਖਬਰਾਂ ਉੱਡੀਆਂ ਸਨ
ਤੇ ਅੱਜ ਜਸਟਿਸ ਜੋਰਾ ਸਿੰਘ ਹੋਰਾਂ ਨੇ ਟੈਲੀਵਿਜ਼ਨ ਤੇ ਬਾਈਟਾਂ ਵਗੈਰਾ ਦਿੱਤੀਆਂ ਨੇ, ਤਾਂ ਇਹਨਾਂ ਨੇ ਕਿਹਾ ਕਿ ਪਾਰਟੀ ਦੇ ਅੰਦਰ ਰਹਿ ਕੇ ਹੀ ਮੈਂ ਇਲੈਕਸ਼ਨ ਲੜਾਂਗਾ। ਤੁਹਾਨੂੰ ਯਾਦ ਹੋਣਾ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀਗੀ। ਹੁਣ ਦੇਖੋ, ਆਮ ਆਦਮੀ ਪਾਰਟੀ ਵਾਲੇ ਜਿਹੜੇ ਉਤਲੀ ਲੀਡਰਸ਼ਿਪ ਵਾਲੇ ਬੰਦੇ ਆ ਨਾ, ਉਹ ਬੜੇ ਚਲਾਕ ਨੇ। ਜੀ ਜੀ। ਉਹਨਾਂ ਨੇ ਕੀ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਆਂਦਾ। ਉਸ ਵੇਲੇ ਜੋ ਸੈਂਟੀਮੈਂਟ ਸੀਗਾ ਤੁਹਾਨੂੰ ਪਤਾ ਹੀ ਹੈ, ਉਹਨੂੰ ਸਿਆਸੀ ਤੌਰ ਤੇ ਬਣਾ ਲਿਆ। ਅੱਜ ਕੁੰਵਰ ਵਿਜੇ ਪ੍ਰਤਾਪ ਦੀ ਕੀ ਪੋਜੀਸ਼ਨ ਆ, ਕੀ ਉਹ ਰੋਣੇ ਰੋਂਦਾ ਹੈ ਕਿ ਕਿੰਨੀ ਕੁ ਸੁਣਵਾਈ ਆ, ਉਹ ਤੁਹਾਡੇ ਸਾਹਮਣੇ। ਜੀ ਜੀ। ਇਸੇ ਤਰ੍ਹਾਂ ਜਸਟਿਸ ਜੋਰਾ ਸਿੰਘ ਨੂੰ ਵੀ ਲਿਆਂਦਾ ਗਿਆ ਸੀ ਇਹ ਕਹਿ ਕੇ ਕਿ ਵੇਖ ਲਓ ਪਿਛਲੀਆਂ ਸਰਕਾਰਾਂ ਨੇ ਜਸਟਿਸ ਸਾਹਿਬ ਦੀ ਰਿਪੋਰਟ ਦੀ ਕੋਈ ਕਦਰ ਨਹੀਂ ਕੀਤੀ, ਅਸੀਂ ਜਸਟਿਸ ਸਾਹਿਬ ਨੂੰ ਹੀ ਕਦਰ ਦਾ ਪਾਤਰ ਬਣਾ ਦਿੱਤਾ। ਹੁਣ ਕੱਲ ਮੈਂ ਇੱਕ ਨਾ ਇੱਥੇ ਬੀਬੀ ਹੈਗੀ ਆ ਸਰਸੇ ਤੋਂ, ਮੈਂਬਰ ਪਾਰਲੀਮੈਂਟ ਆ ਦੁੱਗਲ, ਉਹ ਇਨਕਮ ਟੈਕਸ ਦੀ ਕਮਿਸ਼ਨਰ ਸੀ। ਜੀ ਜੀ। ਉਹ ਰੋਣ ਡਈ ਸੀ, ਉਹਦੀ ਟਿਕਟ ਕੱਟ ਦਿੱਤੀ, ਤਮਰ ਨੂੰ ਦੇ ਦਿੱਤੀ। ਤਮਰ ਉਹ ਲੰਬੂਚੜ ਜਿਹਾ ਨੇਤਾ, ਪਹਿਲਾਂ ਕਾਂਗਰਸ ਦੇ ਵਿੱਚ ਸੀ, ਫਿਰ ਆਮ ਆਦਮੀ ਪਾਰਟੀ ਚ ਆ ਗਿਆ, ਮੌਕੇ ਤੇ ਛਾਲ ਮਾਰ ਕੇ ਭਾਜਪਾ ਦਾ ਗਲ ਚ ਪਟਾ ਪੈ ਗਿਆ। ਉਹ ਕਹਿ ਰਹੀ ਸੀ ਵੀ ਮੇਰੇ ਨਾਲ ਤੇ ਮਾੜੀ ਹੋਈ ਆ, ਨਾ ਇਹ ਨੌਕਰੀ ਗਈ ਤੇ ਨਾਲੇ ਟਿਕਟ ਗਈ, ਜਿਵੇਂ ਨਾ ਨਾਲੇ ਹਨਾ ਰੰਨ ਖੁਸ਼ੀ ਤੇ ਨਾਲੇ ਕੰਨ ਪਾਟੇ। ਇਹ ਹਾਲ ਬਣੇ ਪਏ ਨੇ। ਉਸੇ ਤਰ੍ਹਾਂ ਜਸਟਿਸ ਜੋਰਾ ਸਿੰਘ ਨੇ ਇਲੈਕਸ਼ਨ ਪਿਛਲੀ ਵਾਰੀ ਤੁਹਾਨੂੰ ਪਤਾ ਲੜਿਆ ਸੀਗਾ, ਹਾਰ ਗਿਆ ਬੁਰੀ ਤਰ੍ਹਾਂ, ਇਹਨਾਂ ਨੇ ਲੜਾ ਦਿੱਤਾ। ਐਤਕੀ ਚਾਂਸ ਨਹੀਂ ਸੀ ਬਣਦਾ ਪਿਆ, ਉਹ ਕਿੱਧਰ ਜਾਂਦੇ? ਕਾਂਗਰਸ ਨੇ ਪੁੱਛ ਪ੍ਰਤੀਤ ਕੀਤੀ ਨਹੀਂ, ਔਰ ਕਾਂਗਰਸ ਦੀ ਸਰਕਾਰ ਦੇ ਖਿਲਾਫ ਹੀ ਤਾਂ ਬੋਲਦੇ ਰਹੇ। ਇਹਨਾਂ ਨੇ ਕੱਲ ਵੀ ਬਿਆਨ ਲਾਇਆ ਕਿ ਮੇਰੀ ਰਿਪੋਰਟ ਨੂੰ ਕਿਸੇ ਵੀ ਸਰਕਾਰ ਨੇ ਤਵੱਜੋ ਨਹੀਂ ਦਿੱਤੀ, ਕਿਸੇ ਵੀ ਸਰਕਾਰ ਦੇ ਵਿੱਚ ਤੇ ਸਰਦਾਰ ਸਾਹਿਬ ਤੁਹਾਡੀ ਸਰਕਾਰ ਵੀ ਆ ਗਈ। ਤੋ ਇਸ ਤਰ੍ਹਾਂ ਦੀ ਸੂਰਤ ਹਾਲ ਦੇ ਵਿੱਚ ਇਹ ਇੱਕ ਪੰਥਕ ਏਜੰਡੇ ਨਾਲ ਹੀ ਨਿੱਤਰੇ ਨੇ ਫਰੀਦਕੋਟ ਦੀ ਸੀਟ ਤੋਂ, ਕਿ ਦੇਖੋ ਜੀ ਬੇਅਦਬੀਆਂ ਦਾ ਮਾਮਲਾ ਵਗੈਰਾ, ਯਾਨੀ ਪੰਥਕ ਏਜੰਡੇ ਤੇ। ਤੇ ਕਮਾਲ ਦੀ ਗੱਲ ਹੈ ਕਿ ਉੱਥੋਂ ਬੈਂਕ ਸਿੰਘ ਦੇ ਲੜਕੇ ਸਰਬਜੀਤ ਸਿੰਘ ਵੀ ਇੱਕੋ ਦਿਨ ਮੈਦਾਨ 'ਚ ਨਿੱਤਰੇ ਨੇ। ਹੁਣ ਪੰਥਕ ਵੋਟ ਜਿਹੜੀ ਆ ਆਪਸ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਡਿਵਾਈਡ ਹੋਏਗੀ, ਕੱਟੀ ਜਾਏਗੀ, ਪੰਥਕ ਤੇ ਰਾਜੀ ਵੰਡੀਆਂ ਜਾਣਗੀਆਂ। ਪਰ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਆਜ਼ਾਦ ਲੜਨ ਵਾਲਾ ਫਾਰਮੂਲਾ ਮੈਨੂੰ ਤੇ ਸਮਝ ਨਹੀਂ ਆਇਆ। ਜੇ ਤੁਹਾਨੂੰ ਆਇਆ ਤਾਂ ਜ਼ਰੂਰ ਦੱਸਿਓ, ਇਹ ਕੀ ਚੱਕਰ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਫਰੀਦਕੋਟ ਤੋਂ ਕਹੋ, ਤੂੰ ਮੋਗਾ ਤੋਂ ਨੇ, ਢੁੱਡੀ ਕੇ ਪਿੰਡ ਵਾਲਾ ਦਾ, ਵੀ ਜੇਕਰ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਸੀ ਤੇ ਫਿਰ ਖੁੱਲ ਕੇ ਵਿਰੋਧ ਕਰ ਦਿਓ। ਤੁਸੀਂ ਤੇ ਨਿਆਂਤੰਤਰ ਦਾ ਹਿੱਸਾ ਰਹੇ ਹੋ, ਨਿਆਂ ਮੰਗਣਾ ਚਾਹੀਦਾ ਕਿ ਬਾਈ ਕਰਮਜੀਤ ਅਨਮੋਲ ਐਵੇਂ ਉੱਥੇ ਚੌਥੇ ਜ਼ਿਲ੍ਹੇ ਚੋਂ ਚੁੱਕ ਕੇ ਕਿਉਂ ਲੈ ਆਏ? ਸਿਰਫ ਤੇ ਸਿਰਫ ਇਸ ਕਰਕੇ ਕਿ ਭਗਵੰਤ ਮਾਨ ਦਾ ਪੁਰਾਣਾ ਯਾਰ ਸੀ ਤੇ ਇਹਨਾਂ ਦੀ ਸਰਕਾਰ ਦੀ ਮਸ਼ਹੂਰੀ ਕਰਦਾ ਸੀ। ਯਾਨੀ ਗੱਲ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ 'ਚ ਮੈਂ ਰਵਾਂਗਾ ਜੀ, ਪਰ ਮੈਂ ਆਜ਼ਾਦ ਲੱਗਾ। ਖੈਰ ਚਲੋ ਮਰਜ਼ੀ ਆ। ਗੱਲ ਇਹ ਆ ਕਿ ਫਰੀਦਕੋਟ ਨਾ ਐਤਕੀ ਮਿਆਰੀ ਸੀਟ ਬਣਦੀ ਜਾ ਰਹੀ ਆ ਪ੍ਰਵੀਨ ਜੀ, ਕਿਉਂਕਿ ਦੋ ਸਿੰਗਰ ਤੇ ਆਰਟਿਸਟ ਤਾਂ ਚਲੋ ਹੈਗੇ ਆ ਚੋਣ ਮੈਦਾਨ 'ਚ, ਦੋ ਜੱਜ ਵੀ ਤੁਸੀਂ ਵੇਖੋਗੇ, ਕਿਉਂਕਿ ਕਰਨੈਲ ਸਿੰਘ ਆਹੀ ਬਾਰੇ ਵੀ ਚਰਚਾਵਾਂ ਨੇ ਜਿਹੜੇ ਮੁਕਤਸਰ ਹੁੰਦੇ ਸਨ, ਸੈਸ਼ਨ ਜੱਜ ਹੁੰਦੇ ਸੀ ਆਹੀ ਸਾਹਿਬ, ਉਹ ਉਹਨਾਂ ਦੀ ਵੀ ਚਰਚਾ ਕਿ ਉਹ ਵੀ ਫਰੀਦਕੋਟ ਤੋਂ ਆ ਰਹੇ ਆ, ਮਤਲਬ ਕਿ ਦੋ ਜੱਜ ਵੀ ਹੋ ਜਾਣਗੇ। ਤੇ ਇਹ ਜੋਰਾ ਸਿੰਘ ਜੀ ਤਾਂ ਉਹੀ ਨੇ ਨਾ ਮਿੰਟੂ ਜੀ, ਜਿਹੜੇ ਮਤਲਬ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਬੇਅਦਬੀ ਦੇ ਮਾਮਲੇ ਤੇ ਰਿਪੋਰਟ ਬਣਾਈ ਸੀਗੀ ਸਭ ਤੋਂ ਪਹਿਲਾਂ ਜਾਂਚ ਕਰਕੇ, ਤੇ ਉਹ ਰਿਪੋਰਟ ਅਕਾਲੀ ਦਲ ਦਾ ਕੋਈ ਨੁਮਾਇੰਦਾ ਲੈਣ ਹੀ ਨਹੀਂ ਪਹੁੰਚਿਆ ਸੀਗਾ। ਨਹੀਂ, ਇਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਮੈਂ ਸੈਕਟਰੀਏਟ ਦੇ ਵਿੱਚ ਜਦੋਂ ਗਿਆ ਤੇ ਮੈਨੂੰ ਕੋਈ ਬੈਠਣ ਲਈ ਕਿਸੇ ਨੇ ਕੁਰਸੀ ਵੀ ਆਫਰ ਨਹੀਂ ਕੀਤੀ ਤੇ ਕੋਈ ਵੱਡਾ ਅਧਿਕਾਰੀ ਵੀ ਨਹੀਂ ਆਇਆ। ਲੀਡਰ ਦੀ ਕੋਈ ਗੱਲ ਹੀ ਛੱਡੋ, ਇਹਨਾਂ ਨੇ ਕਿਹਾ ਸੀਗਾ ਕਿ ਬੜੇ ਹੇਠਲੇ ਰੈਂਕ ਦਾ ਅਧਿਕਾਰੀ ਆ ਕੇ ਮੇਰੇ ਕੋਲ ਰਿਪੋਰਟ ਹਾਸਲ ਕਰ ਗਿਆ। ਗੱਲ ਤੇ ਇਹ ਹੈ ਨਾ ਕਿ ਬਈ ਉਸ ਰਿਪੋਰਟ ਦੇ ਆਧਾਰ ਤੇ ਤੁਸੀਂ ਜੋ ਕਹਿ ਰਹੇ ਤਾਂ ਕਾਂਗਰਸ ਨਾਲ ਵੀ ਨਾਰਾਜ਼ਗੀ ਹੋਗੀ, ਅਕਾਲੀਆਂ ਨਾਲ ਵੀ ਨਾਰਾਜ਼ਗੀ ਹੋਗੀ, ਤੇ ਇਸ ਸਰਕਾਰ ਤੋਂ ਵੀ ਕਹੋ ਖੁੱਲ ਕੇ ਕਿ ਬਈ ਨਿਆਂ ਇਹਨਾਂ ਨੇ ਵੀ ਨਹੀਂ ਕੀਤਾ, ਇਹਨਾਂ ਕਿਹੜਾ ਰਿਪੋਰਟ ਲਾਗੂ ਕਰ ਦਿੱਤੀ। ਜੀ ਜੀ ਬਿਲਕੁਲ। ਐਸਆਈਟੀ ਤੇ ਹੁਣ ਤੁਹਾਡੇ ਸਾਹਮਣੇ ਦੂਸਰੀਆਂ ਕੰਮ ਕਰ ਰਹੀਆਂ ਨੇ। ਕਾਂਗਰਸ ਦੇ ਵਿੱਚ ਤਾਂ ਬਾਅਦ ਵਿੱਚ ਆ ਕੇ ਤਾਂ ਜਸਟਿਸ ਰਣਜੀਤ ਸਿੰਘ ਸ਼ਾਇਦ ਇਹਨਾਂ ਮਾਮਲਿਆਂ ਨਾਲ ਜੁੜ ਗਏ ਸੀਗੇ ਬਾਅਦ ਦੇ ਵਿੱਚ।
ਹਾਂਜੀ, ਬਾਅਦ ਚ ਉਹਨਾਂ ਨੇ ਆਪਣਾ ਕਮਿਸ਼ਨ ਦਾ ਆਪਣਾ ਗਠਨ ਕਮਿਸ਼ਨ ਕੀਤਾ, ਬਣਾ ਲਿਆ ਸੀ। ਹਾਂਜੀ। ਉਹ ਰਿਪੋਰਟ ਆ ਗਈ, ਹੂੰ ਉਸ ਰਿਪੋਰਟ ਤੇ ਕੀ ਹੋਇਆ, ਖਤਮ ਹੀ। ਜੀ ਬਿਲਕੁਲ। ਤੇ ਬਚੀਆਂ ਸੀ ਇਹ ਤਾਂ ਤੇ ਸ਼ਿਕਵੇ ਕਰ ਰਹੇ। ਹਾਂਜੀ ਜੀ ਮਿੰਟੂ ਜੀ, ਬਚੀਆਂ ਸੀਟਾਂ ਲਈ ਕਹਿੰਦੇ ਉਮੀਦਵਾਰ ਲੱਭਣੇ ਔਖੇ ਹੋਏ ਪਏ ਆਪ ਲਈ। ਸੱਤਾਧਾਰੀਆਂ ਦੇ ਘਰੇ ਤਾਂ ਉਮੀਦਵਾਰਾਂ ਦੀ ਲਾਈਨ ਲੱਗੀ ਹੁੰਦੀ ਹੈ ਜੀ। ਨਹੀਂ ਦੇਖੋ, ਕਈ ਵਾਰ ਕੀ ਹੁੰਦਾ ਨਾ ਕਿ ਜਦੋਂ ਬਹੁਤ ਜ਼ਿਆਦਾ ਆਪਸ਼ਨ ਹੋਣ ਨਾ ਤੇ ਬੰਦਾ ਉਲਝਦਾ ਜ਼ਿਆਦਾ ਆ। ਕਈ ਵਾਰ ਆਪਾਂ ਸ਼ਾਪਿੰਗ ਕਰਨ ਜਾਈਏ ਤੇ ਉੱਥੇ ਕਮੀਜ਼ਾਂ ਇੱਕ ਤੋਂ ਇੱਕ ਚੜ੍ਹਦੀ ਹੋਵੇ ਨਾ, ਬੰਦਾ ਕਨਫਿਊਜ਼ ਹੋ ਜਾਂਦਾ ਕਿ ਕਿਹੜੀ ਖਰੀਦਾਂ। ਜੀ ਹੋ ਸਕਦਾ ਹੈ ਕਤਾਰ ਬੰਨ ਕੇ ਬੰਦੇ ਖਲੋਤੇ ਹੀ ਇੰਨੇ ਹੋਣ, ਇਹ ਕਨਫਿਊਜ਼ ਹੋਣ ਕਿ ਕਿਹਨੂੰ ਲਈਏ। ਗੱਲ ਇਹ ਆ ਕਿ ਦੇਖੋ, ਆਮ ਆਦਮੀ ਪਾਰਟੀ ਵਾਸਤੇ ਚਿਹਰੇ ਕੁਝ ਸੀਟਾਂ ਤੇ ਹੈਗੀ ਆ ਪ੍ਰੋਬਲਮ ਜੀ ਖਾਸ ਤੌਰ ਤੇ, ਜਿਵੇਂ ਮੈਂ ਜਲੰਧਰ ਦਾ ਜ਼ਿਕਰ ਕੀਤਾ, ਗੁਰਦਾਸਪੁਰ ਹੈਗਾ, ਫਿਰੋਜ਼ਪੁਰ ਹੈਗਾ, ਠੀਕ ਹੈ ਨਾ। ਇਹ ਸੀਟਾਂ ਤੇ ਉਹਨਾਂ ਦੀ ਪਸੂੜੀ ਪੈਣੀ ਹੈ, ਲੁਧਿਆਣਾ ਹੋ ਗਿਆ ਜੀ। ਹੁਣ ਪਸੂੜੀ ਦੇਖੋ, ਫਿਰੋਜ਼ਪੁਰ ਦੇ ਵਿੱਚ ਤੇ ਇਹ ਆ ਕਿ ਇੱਕ ਬਿਜ਼ਨਸਮੈਨ ਨੂੰ ਇਹਨਾਂ ਨੇ ਪੱਟਿਆ ਸੀ, ਕਹਿੰਦੇ ਵੀਰ ਬਣ ਕੇ ਇਲੈਕਸ਼ਨ ਲੜਦਾ ਲੱਡੂ ਖਾਣਾ। ਉਹ ਕਹਿੰਦਾ ਨਹੀਂ ਮੇਰਾ ਜੀ ਨਹੀਂ ਕਰਦਾ ਯਾਰ, ਮੇਰਾ ਨਾ ਚਿੱਤ ਕਾਊਂ ਕਰੀ ਜਾਂਦਾ ਪਹਿਲਾਂ, ਕਿਉਂਕਿ ਉਹਨੂੰ ਪਤਾ ਕੱਲ ਨੂੰ ਕੁਝ ਹੋ ਗਿਆ, ਐਸਾ ਵੈਸਾ ਹੋ ਗਿਆ, ਦੂਜੇ ਛਾਲ ਛੁਪਾ ਦੇਣਗੇ ਆ ਕੇ। ਬਿਜ਼ਨਸਮੈਨ ਆਦਮੀ ਤੇ ਬਿਜ਼ਨਸ ਕਿਹਦੇ ਨਾਲ ਸਾਂਝਾ ਕੱਲ ਨੂੰ, ਇਹ ਵੀ ਤੁਹਾਨੂੰ ਪਤਾ ਹੀ ਹੈ। ਉਹ ਤੇ ਟਿਕ ਕੇ ਦੱਸਦੇ ਬਹਿ ਗਿਆ। ਹੁਣ ਫਿਰੋਜ਼ਪੁਰ ਤੇ ਵੀ ਢਾਲ ਸ਼ੁਰੂ ਹੋ ਗਈ ਹੈ, ਠੀਕ ਹੈ ਜੀ, ਕਿ ਇਹ ਨਹੀਂ ਤੇ ਕੌਣ। ਦਾਅਵੇਦਾਰ ਵਾਧੂ ਹੁੰਦੇ ਆ ਸੱਤਾਧਾਰੀਆਂ ਕੋਲ, ਦਾਅਵੇਦਾਰ ਦੀ ਕੋਈ ਕਮੀ ਨਹੀਂ ਹੁੰਦੀ। ਪਰੰਤੂ ਤੁਹਾਨੂੰ ਪਤਾ ਨਾ, ਇੰਟਰਨਲ ਸਰਵੇ ਕਰਾਏ ਜਾਂਦੇ ਆ, ਰਿਪੋਰਟਾਂ ਹਾਸਲ ਕੀਤੀਆਂ ਜਾਂਦੀਆਂ ਕਿ ਜਿੱਤਣ ਦੀ ਸੰਭਾਵਨਾ ਕੌਣ ਰੱਖਦਾ। ਅੱਜ ਕੱਲ ਤੁਹਾਨੂੰ ਪਤਾ ਬੜਾ ਫਾਸਟ ਯੁੱਗ ਹੈ ਤਕਨੀਕ ਦਾ, ਬਹੁਤ ਜਲਦੀ ਸਰਵੇ ਕਰਾ ਲਏ ਜਾਂਦੇ। ਤੁਸੀਂ ਇੱਛਾ ਕਰੋਗੇ ਤਾਂ ਤੁਹਾਡੇ ਹਲਕੇ ਚ ਨਾਲ ਦੀ ਨਾਲ ਹੀ ਪਤਾ ਕਰਾ ਲਿਆ ਜਾ ਕਿ ਬਈ ਇਹਦੀ ਸੰਭਾਵਨਾ ਕਿੰਨੀ ਹੈ। ਸੋ ਇਸ ਵਾਸਤੇ ਜਿਹੜੀਆਂ ਪ੍ਰੋਬਲਮਸ ਨੇ ਉਹ ਇਹ ਵੀ ਹੈ, ਦੂਸਰੇ ਐਂਗਲ ਤੋਂ ਦੇਖੋਗੇ ਕਿ ਵੱਡਾ ਚਿਹਰਾ, ਸੰਭਾਵੀ ਜੇਤੂ ਚਿਹਰਾ ਇਹਨਾਂ ਹਲਕਿਆਂ 'ਚ ਇਹਨਾਂ ਕੋਲ ਹੈ ਨਹੀਂ, ਵੱਡਾ ਚਿਹਰਾ, ਕਿਉਂਕਿ ਇਹਨਾਂ ਹਲਕਿਆਂ 'ਚ ਹੋ ਸਕਦਾ ਹੈਵੀਵੇਟ ਚਿਹਰੇ ਤੁਹਾਨੂੰ ਟੱਕਰ ਨੂੰ ਮਿਲੇ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਹਿੰਦੂਆਂ ਦੀ ਇੱਥੇ ਲਗਭਗ 39% ਵੋਟ ਹੈ। ਠੀਕ ਹੈ ਜੀ। ਇਹਨਾਂ ਦੇ ਮੌਜੂਦਾ ਜਿੰਨੇ ਵੀ ਕੈਂਡੀਡੇਟ ਨੇ, ਇਹਨਾਂ ਚੋਂ ਇੱਕ ਵੀ ਹਿੰਦੂ ਨਹੀਂ ਹੈਗਾ। 39% ਵੋਟ ਵਾਲਾ ਜਿਹੜਾ ਹਿੰਦੂ ਆ, ਉਹਨੂੰ ਤੁਸੀਂ ਕੋਈ ਚਿਹਰਾ ਨਹੀਂ ਦਿਓਗੇ ਨਾ, ਤੁਹਾਡੇ ਗੰਢੇ ਪੈ ਜਾਣੇ। ਭਾਜਪਾ ਤੋਂ ਪੋਲਰਾਈਜੇਸ਼ਨ ਕਰੇਗੀ, ਉਹ ਤੁਹਾਨੂੰ ਐਂਟੀ ਹਿੰਦੂ ਕਰਾਰ ਦੇਵੇਗੀ। ਤੇ ਜਿਵੇਂ ਪ੍ਰੋ ਖਾਲਿਸਤਾਨੀ ਆਪਾਂ ਦੇਖਦੇ ਹਾਂ, ਜਾਂ ਹੋਰ ਪੰਥਕ ਧਿਰਾਂ, ਉਹ ਤੁਹਾਨੂੰ ਐਂਟੀ ਸਿੱਖ ਤੋਂ ਪਹਿਲਾਂ ਹੀ ਗਰਦਾਨ ਰਹੀਆਂ। ਸੋ ਰਹਿੰਦੀ ਕਸਰ ਜਿਵੇਂ ਚੰਨੀ ਵਰਗਾ ਚਿਹਰਾ ਆ ਗਿਆ, ਐਸੀ ਭਾਈਚਾਰਾ, ਸਮਝਦੇ ਹੋ ਨਾ ਜੀ। ਸੋ ਇਸ ਕਰਕੇ ਬੜੇ ਸਮੀਕਰਨ ਲਿਖਣੇ ਪੈਂਦੇ। ਅੱਛਾ, ਸਭ ਤੋਂ ਵੱਡੀ ਪ੍ਰੋਬਲਮ ਕਿ ਜਿੰਨੇ ਉਮੀਦਵਾਰ ਐਲਾਨੇ, ਇੱਕ ਵੀ ਬੀਬੀ ਨਹੀਂ ਹੈ। ਹੁਣ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਪੋਲੀਟੀਸ਼ੀਅਨ ਜਿਹੜੇ ਆ ਉਹ ਮੰਗ ਕਰਦੇ ਆ ਕਿ ਬੀਬੀਆਂ ਦਾ ਜਿਹੜਾ ਰਿਜ਼ਰਵੇਸ਼ਨ ਆ ਉਹ ਹੋਣਾ ਚਾਹੀਦਾ ਸੀਟਾਂ ਦੀ ਵੰਡ ਦੇ ਵਿੱਚ। ਇੱਥੇ ਕੁਝ ਵੀ ਨਹੀਂ ਹੈਗਾ। ਹੁਣ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਬੀਬੀਆਂ ਨੂੰ 1000 ਰੁਪਏ ਦੇਣ ਦੇ ਨਾਮ ਤੇ ਜਿੱਦਾਂ ਖੇਡਿਆ ਸੀ, ਤੇ ਬੀਬੀਆਂ ਨੇ ਇੰਨੀ ਵੋਟ ਭਰਾਈ ਸੀ ਕਿ ਕੁੱਲ ਪੋਲ ਦੇ ਵਿੱਚੋਂ ਮਰਦਾਂ ਦੇ ਨਾਲੋਂ ਜਿਹੜੀ ਵੋਟ ਜ਼ਿਆਦਾ ਔਰਤਾਂ ਦੀ ਪੋਲ ਹੋਈ ਸੀ ਪੰਜਾਬ। ਜੀ। ਤਾਂ ਉਹਨਾਂ ਔਰਤਾਂ ਨੂੰ ਹੁਣ ਤੱਕ ਨੁਮਾਇੰਦਗੀ ਨਾ ਦੇਣਾ, ਉਹਨਾਂ ਨੂੰ ਉਮੀਦਵਾਰੀ ਨਾ ਦੇਣਾ, ਤੇ ਇਸ ਕਰਕੇ ਚੱਕਰਾਂ 'ਚ ਪੈ ਫਿਰਦੇ ਨੇ। ਤੇ ਇਹਨਾਂ ਬਚੇ ਹੋਏ ਜਿਹੜੇ ਉਮੀਦਵਾਰਾਂ ਦੇ ਐਲਾਨ ਆ, ਇਹਨਾਂ ਦੇ ਵਿੱਚੋਂ ਹਿੰਦੂ ਚਿਹਰੇ ਵੀ ਦੇਣੇ ਪੈਣਗੇ, ਇੱਕ ਬੰਦੇ ਚ ਦੋ, ਤੇ ਇਹਨਾਂ ਦੇ ਵਿੱਚੋਂ ਬੀਬੀਆਂ ਦਾ ਚਿਹਰਾ ਵੀ ਤਾਂ ਦੇਣਾ ਪਊਗਾ ਨਾ। ਜੀ ਬਿਲਕੁਲ। ਤੇ ਨਾਲੇ ਸੰਭਾਵੀ ਜਿਹੜੇ ਜੇਤੂ ਆ ਉਹ ਲੱਭਣੇ ਪੈਣਗੇ। ਸੋ ਕਈ ਟਾਸਕ ਨੇ ਇੱਕੋ ਵੇਲੇ, ਮਲਟੀ ਟਾਸਕ ਗੇਮ ਬਣੀ ਪਈ ਹੈ ਇਹਨਾਂ ਵਾਸਤੇ। ਦੇਖੋ ਕਿਸ ਤਰ੍ਹਾਂ ਇਹਨੂੰ ਨਜਿੱਠਦੇ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਕਹਿੰਦੇ ਭਾਜਪਾ ਕਿਸਾਨ ਮੋਰਚਾ ਵੱਲੋਂ ਕੰਪੇਨ ਕਮੇਟੀਆਂ ਦਾ ਗਠਨ ਕੀਤਾ ਗਿਆ ਜੀ। ਹਾਂਜੀ, ਦੇਖੋ ਇਹਨਾਂ ਨੇ ਕੰਪੇਨ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ ਕਿਉਂਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਸਿੱਧੇ ਤੌਰ ਤੇ ਆਪਾਂ ਕਹਿ ਲਈਏ ਕਿ ਬਈ ਕਿਸਾਨਾਂ ਨੇ ਤੇ ਸਵਾਲਨਾਮੇ ਬਣਾ ਲਏ ਕਿ ਤੁਸੀਂ ਜਿੱਥੇ ਵੀ ਇਹਨਾਂ ਨੂੰ ਵੇਖੋ ਨਾਲ ਦੀ ਨਾਲ ਇਹਨਾਂ ਦੇ ਮੱਥੇ 'ਚ ਮਾਰੋ ਸਵਾਲਨਾਮਾ, ਯਾਨੀ
ਜਵਾਬ ਲਵੋ। ਤੇ ਹੰਸਰਾਜ ਹੰਸ ਤਾਂ ਅੱਜ ਇਹਦਾ ਤਾਂ ਵਿਰੋਧ ਬੜਾ ਹੋਇਆ, ਲੋਕ ਪਿਆਰ ਨਾਲ ਕਹਿ ਰਹੇ ਸੀ ਕਿ ਹੰਸ ਨੂੰ ਤੇ ਵਿਰੋਧ ਨੇ ਮੋਰ ਬਣਾ ਰੱਖਿਆ। ਇਹ ਕਹਿ ਰਿਹਾ ਸੀਗਾ ਕਿ ਮਜ਼ਦੂਰ ਦਾ ਬੇਟਾ ਯਾਰ ਜੋ ਕਹਿਣਾ ਕਰ ਦੇਣਾ, ਤੇ ਮੈਂ ਹੀ ਤੇ ਖੇਤੀ ਮੰਤਰੀ ਨਾਲ ਮੁਲਾਕਾਤ ਕਰਵਾਈ ਸੀ। ਅੱਛਾ, ਭੁੱਲ ਗਏ ਜੀ? ਹਾਂਜੀ, ਵਿਚਲੀਆਂ ਗੱਲਾਂ ਨਿਕਲ ਗਈਆਂ। ਹਾਂਜੀ, ਉਹ ਕਹਿੰਦਾ ਕਿ ਵੀਰੇ ਮੈਨੂੰ ਤੇ ਬਖਸ਼ੋ, ਪਰ ਹੰਸੇ ਇਸ ਗੱਲੋਂ ਸੌਖਾ ਜੇ ਵੀ ਰਾਮਪੁਰਾ ਫੂਲ ਜਿਹੜਾ ਹੈ ਨਾ ਫਰੀਦਕੋਟ ਚ ਆ। ਹਾਂਜੀ ਹਾਂਜੀ, ਸਮਝੇ? ਇਸ ਵਾਸਤੇ ਕਿਤੇ ਨਾ ਕਿਤੇ ਕਹਿ ਲਓ ਕਿ ਇਹ ਤਾਂ ਹਾਂਜੀ ਹਾਂਜੀ ਫਰੀਦਕੋਟ ਦੇ ਵਿੱਚ ਹੈ ਰਾਮਪੁਰਾ ਫੂਲ। ਤਾਂ ਬਾਕੀ ਹੁਣ ਦੇਖੋ ਇਹਨਾਂ ਵੱਲੋਂ ਜਾਨੀ ਉਮੀਦਵਾਰਾਂ ਦਾ ਜਿਹੜਾ ਵਿਰੋਧ ਹੋ ਰਿਹਾ, ਤਾਂ ਦੂਜੇ ਪਾਸੇ ਇਹਨਾਂ ਨੇ ਕਿਸਾਨ ਮੋਰਚੇ, ਜਿਹੜਾ ਇਹਨਾਂ ਦਾ ਕਿਸਾਨ ਮੋਰਚਾ, ਤੁਹਾਨੂੰ ਪਤਾ ਮਜ਼ਦੂਰ ਸੰਗਠਨ ਵੀ ਹੁੰਦੇ ਆ, ਕਿਸਾਨ ਮੋਰਚੇ ਵੀ ਹੁੰਦੇ ਇਹਨਾਂ ਦੇ। 13 ਲੋਕ ਸਭਾ ਹਲਕਿਆਂ ਦੇ ਵਿੱਚ ਇਲੈਕਸ਼ਨ ਕੈਂਪੇਨ ਦੀਆਂ ਕਮੇਟੀਆਂ ਜਿਹੜੀਆਂ ਉਹ ਗਠਿਤ ਕਰ ਦਿੱਤੀਆਂ। ਹਰੇਕ ਲੋਕ ਸਭਾ ਹਲਕੇ ਦੇ ਵਿੱਚ 5 ਲੋਕਾਂ ਨੂੰ ਕਮੇਟੀ ਦੀ ਜਿਹੜੀ ਆ ਉਹ ਨੁਮਾਇੰਦਗੀ ਦਿੱਤੀ ਗਈ ਹੈ, ਤਾਂ ਕੁੱਲ 65 ਲੋਕਾਂ ਦੀ ਨਿਯੁਕਤੀ ਜਿਹੜੀ ਆ ਉਹ ਇਹਦੇ ਵਿੱਚ ਕੀਤੀ ਗਈ ਆ। ਰਾਜਕੁਮਾਰ ਚਾਰ ਤੇ ਜਿਹੜੇ ਪੰਜਾਬ ਪ੍ਰਧਾਨ ਆ ਸੁਨੀਲ ਜਾਖੜ, ਇਹਨਾਂ ਦੇ ਵੱਲੋਂ ਇਹ ਜਾਰੀ ਕੀਤੀ ਗਈ ਆ। ਤਾਂ ਗੱਲ ਇਹ ਆ ਕਿ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਾਈ ਫਾਰਮੈਲਿਟੀ ਜੀ ਬਣ ਕੇ ਰਹਿ ਜਾਣੀ ਆ ਪ੍ਰਵੀਨ ਜੀ। ਕਿਸਾਨ ਕੰਪੇਨ ਕਮੇਟੀਆਂ ਦਾ ਕੀ ਕਰੋਗੇ ਤੁਸੀਂ? ਕਿਸਾਨ ਤੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ। ਹਾਲਾਂਕਿ ਥੋੜਾ ਜਿਹਾ ਦੂਜਿਆਂ ਵਾਸਤੇ ਵੀ ਔਖਾ ਹੋਊ ਕੰਮ, ਇਹਨਾਂ ਨੇ ਦੂਜਿਆਂ ਵਾਸਤੇ ਵੀ ਸਵਾਲ ਤਿਆਰ ਕੀਤੇ, ਪਰ ਭਾਰਤੀ ਜਨਤਾ ਪਾਰਟੀ ਵਾਸਤੇ ਡਾਢਾ ਔਖਾ ਹੋਇਆ ਪਿਆ, ਕਿਉਂਕਿ ਇਹ ਮੌਕਾ ਸੀ ਜਦੋਂ ਇਹਨਾਂ ਨੇ ਪਿੰਡਾਂ ਵੱਲ ਪ੍ਰਵਾਜ਼ ਭਰਨੀ ਸੀ, ਪਰ ਪਿੰਡਾਂ ਦੇ ਵਿੱਚ ਅੱਗੋਂ ਕਿਸਾਨ ਝੰਡੇ ਲੈ ਕੇ ਖਲੋਤੇ ਨੇ, ਝੰਡਿਆਂ 'ਚ ਡੰਡੇ ਨੇ, ਉਹਨਾਂ ਦੇ ਨਾਰੇ ਜਿਹੜੇ ਆ ਤੁਹਾਨੂੰ ਪਤਾ ਫਿਰ ਪਸੀਨਾ ਛੁਡਵਾ ਦਿੰਦੇ ਨੇ। ਸੋ ਇਸ ਕਰਕੇ ਕਾਫੀ ਮੁਸ਼ੱਕਤ ਜਿਹੜੀ ਆ ਉਹ ਇਹਨਾਂ ਦੇ ਉਮੀਦਵਾਰਾਂ ਨੂੰ ਕਰਨੀ ਪਵੇਗੀ। ਜੀ, ਤੇ ਜਾਂਦੇ ਗੱਲ ਕਰੀਏ ਮਿੰਟੂ ਜੀ ਮਨੀਸ਼ ਸਿਸੋਦੀਆ ਦੀ, ਕਹਿੰਦੇ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਜਾ ਕੇ ਪ੍ਰਚਾਰ ਕਰਨਾ ਚਾਹੁੰਦਾ, ਅਦਾਲਤ ਮੈਨੂੰ ਰਾਹਤ ਦੇ ਵਿੱਚ। ਦੇਖੋ ਪ੍ਰਵੀਨ ਜੀ, ਚਲੋ ਹਰੇਕ ਬੰਦੇ ਨੂੰ ਆਜ਼ਾਦੀ ਆ, ਜਦੋਂ ਫਸਿਆ ਹੁੰਦਾ ਕਾਨੂੰਨੀ ਤੌਰ ਤੇ ਚਾਰਾਜੋਈ ਕਰ ਸਕਦਾ ਆ ਕਿ ਬਈ ਮੈਨੂੰ ਇਹਦੇ ਵਾਸਤੇ ਇੰਟਰਮ ਬੇਲ ਦੇ ਦਿਓ, ਇਹਦੇ ਵਾਸਤੇ ਮੈਨੂੰ ਪੈਰੋਲ ਦੇ ਦਿਓ। ਆਮ ਜਨ ਕੈਦੀ ਦੀ ਵੀ ਜੇ ਆਪਾਂ ਗੱਲ ਕਰੀਏ, ਉਹ ਵੀ ਇਸ ਤਰ੍ਹਾਂ ਕਈ ਮੌਕਿਆਂ ਤੇ ਅਪਲਾਈ ਕਰਦਾ ਇਹਨਾਂ ਚੀਜ਼ਾਂ ਨੂੰ। ਤਾਂ ਖੈਰ ਗੱਲ ਇਹ ਆ ਕਿ ਇਹ ਜਿਹੜੀ ਹੁਣ ਸੁਣਵਾਈ ਆ, ਇਸ ਸੁਣਵਾਈ ਤੇ ਹੁਣ ਸਭ ਦੀ ਨਿਗਾਹ ਰਹੇਗੀ ਕਿ ਕੀ ਪ੍ਰਚਾਰ ਵਾਸਤੇ ਇਹਨਾਂ ਨੂੰ ਇਹ ਇਜਾਜ਼ਤ ਮਿਲਦੀ ਆ, ਤੇ ਜੇ ਇਹਨਾਂ ਨੂੰ ਮਿਲਦੀ ਆ ਤਾਂ ਫਿਰ ਭਾਈ ਅਰਵਿੰਦ ਕੇਜਰੀਵਾਲ ਨੂੰ ਵੀ ਲਾ ਕੇ ਵੇਖ ਲੈਣੀ ਚਾਹੀਦੀ ਹੈ ਕਿ ਭਾਈ ਮੇਰੇ ਤੋਂ ਬਗੈਰ ਪ੍ਰਚਾਰ ਕਿਵੇਂ ਹੋਏਗਾ। ਇਹ ਤਾਂ ਦਿੱਲੀ 'ਚ ਪ੍ਰਚਾਰ ਕਰਨ ਜਾਣਗੇ ਤੇ ਮੈਂ ਤੇ ਪੂਰੇ ਭਾਰਤ 'ਚ ਪ੍ਰਚਾਰ ਕਰਨਾ। ਹਾਂਜੀ ਹਾਂਜੀ। ਸੋ ਇਸ ਸੁਣਵਾਈ ਦੀ ਜਿਹੜੀ ਤਰੀਕ ਹੈ ਨਿਸ਼ਚਿਤ ਕੀਤੀ ਗਈ ਹੈ 15 ਅਪ੍ਰੈਲ। ਤਾਂ ਉਹਦੇ ਵਿੱਚ ਕੀ ਕੋਰਟ ਫੈਸਲਾ ਲੈਂਦੀ ਹੈ? ਵੈਸੇ ਤੇ ਦੇਖੋ ਕੋਈ ਵੀ ਸਿਆਸਤਦਾਨ ਹੈ, ਪੋਲੀਟੀਸ਼ੀਅਨ ਆ, ਇਲੈਕਸ਼ਨ ਤੇ ਚੱਲਦਾ ਹੀ ਰਹਿੰਦਾ। ਕੱਲ ਨੂੰ ਪੰਜਾਬ 'ਚ ਪੰਚਾਇਤੀ ਇਲੈਕਸ਼ਨ ਆ ਜਾਵੇ ਤਾਂ ਬਹੁਤ ਸਾਰੇ ਇਹ ਗੱਲ ਕਹਿ ਦੇਣਗੇ ਕਿ ਹਾਂ ਸਾਨੂੰ ਵੀ ਦੇ ਦਿਓ ਜੀ ਮੌਕਾ, ਪੰਚਾਇਤੀ ਇਲੈਕਸ਼ਨ 'ਚ ਜਾ ਕੇ ਅਸੀਂ ਵੀ ਪ੍ਰਚਾਰ ਕਰਨਾ। ਯਾਨੀ ਕੋਰਟ ਦੇ ਸਾਹਮਣੇ ਇਹ ਚੀਜ਼ ਜਿਹੜੀ ਆ ਵਿਚਾਰਨੀ ਹੋਏਗੀ ਕਿ ਇੱਕ ਪਾਸੇ ਨੇਤਾ ਦਾ ਪ੍ਰਚਾਰ ਜ਼ਰੂਰੀ ਆ, ਪਰ ਦੂਸਰੇ ਪਾਸੇ ਜੇ ਇੱਕ ਨੇਤਾ ਨੂੰ ਇਹ ਛੋਟ ਮਿਲਦੀ ਹੈ ਤਾਂ ਫਿਰ ਦੂਸਰੇ ਨੂੰ ਕਿਉਂ ਨਹੀਂ? ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਮਿਲਣੀ ਚਾਹੀਦੀ। ਫਿਰ ਜਿਵੇਂ ਹੋਰ ਕੋਈ ਭਾਰਤੀ ਜਨਤਾ ਪਾਰਟੀ ਦਾ ਮੰਨ ਲਓ ਜੋ ਇਸ ਸਮੇਂ, ਜਾਂ ਕਾਂਗਰਸ ਦਾ ਜੇ ਕੋਈ ਅੰਦਰ ਹੈ, ਫਿਰ ਉਹਨੂੰ ਵੀ ਮੌਕਾ ਮਿਲਣਾ ਚਾਹੀਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।